ਜਿਹੜਾ ਨਿਰਭਉ ਤੇ ਨਿਆਂ ਮਾਰਚ ਚੱਲ ਰਿਹਾ 40 ਜਿਹੜੇ ਵਰੇ ਹੋ ਗਏ ਨੇ ਹਮਲੇ ਨੂੰ, ਨਸਲਕੁਸ਼ੀ ਨੂੰ, ਉਹ ਕੱਲ ਫਮੋਸੋ ਪਹੁੰਚਿਆ ਸੀ। ਬੜੇ ਅਫਸੋਸ ਦੀ ਗੱਲ ਆ ਹਰਜੋਤ ਸਿੰਘ ਜੀ, ਬਹੁਤ ਘੱਟ ਲੋਕ ਜਿਹੜੇ ਉਹ ਆ ਕੇ ਇਸ ਦੇ ਵਿੱਚ ਜੁੜ ਰਹੇ ਆ। ਅੱਜ ਡਲੀਨੋ ਗੁਰਦੁਆਰਾ ਸਾਹਿਬ ਵਿਖੇ 5-5:30 ਵਜੇ ਪਹੁੰਚਣਾ ਆ। ਪਰ ਮਾੜੀ ਜੀ ਸ਼ਰਮ ਨੂੰ, ਅਕਲ ਨੂੰ ਹੱਥ ਮਾਰੋ, ਸ਼ਰਮ ਕਰੋ, ਪਹੁੰਚੋ ਉੱਥੇ। ਨੌਜਵਾਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਆ, ਉਸ ਦੇ ਵਿੱਚ ਜੇ ਤੁਸੀਂ ਨਹੀਂ ਸਾਥ ਦਿੱਤਾ ਤਾਂ ਫਿਰ ਫਾਇਦਾ ਕੀ ਹੈ? ਤੁਸੀਂ ਆਪਾਂ ਸਾਰੇ ਜਾਣੇ ਉਹਨਾਂ ਦੇ ਨਾਮ ਦੇ ਉੱਤੇ, ਉਹਨਾਂ ਸ਼ਹੀਦਾਂ ਦੇ ਨਾਮ ਦੇ ਉੱਤੇ ਇੱਥੇ ਬਹੁਤ ਸਾਰੀ ਜਿਹੜੀ ਸੰਗਤ ਆ ਇੱਥੇ ਪੱਕੀ ਹੋਈ ਆ। ਸੈਂਟਰਲ ਵੈਲੀ ਹੱਬ ਆ ਉਸ ਚੀਜ਼ ਦਾ। ਉੱਥੋਂ ਜਿਹੜੀ ਆ ਪੋਲੀਟੀਕਲ ਪ੍ਰੋਸੀਕਿਊਸ਼ਨ ਤੋਂ ਬਚ ਕੇ ਜਿਹੜੇ ਲੋਕ ਆ ਆਏ ਹੋਏ ਆ। ਨਿਰਭਉਤਾ ਤਾਂ ਫਿਰ ਤਾਂ ਹੀ ਦਿਖਾਈ ਜਾਊਗੀ ਨਾ, ਵੀ ਜੇ ਤੁਸੀਂ ਦਿਖਾਓਗੇ ਆ ਟ੍ਰਾਂਸਨੈਸ਼ਨਲ ਡਿਪਰੈਸ਼ਨ ਦੇ ਮੁੱਦੇ 'ਚ ਮੋਹਰੇ ਆ ਕੇ ਬਾਹਰ ਆ ਕੇ ਨਿਕਲੂਗੇ, ਵੀ ਦਿਖਾਓਗੇ ਨਹੀਂ ਭਾਈ ਅਸੀਂ ਨਾਲ ਆ, ਅਸੀਂ ਇਸ ਚੀਜ਼ ਦੇ ਵਿੱਚ ਆ, ਅਸੀਂ ਨਹੀਂ ਡਰਦੇ ਭਾਰਤ ਦੀ ਸਰਕਾਰ ਤੋਂ, ਚਾਹੇ ਬਾਹਰ ਬੈਠੀ ਉਹ ਏਦਾਂ ਕਰਨ ਦੀ ਕੋਸ਼ਿਸ਼ ਕਰਦੀ ਆ। ਉਹ ਨੌਜਵਾਨ ਲੱਗੇ ਹੋਏ ਆ, ਉਹਨਾਂ ਨੇ ਮੋਰਚਾ ਜਿਹੜਾ ਉਹ ਸ਼ੁਰੂ ਕੀਤਾ। ਇਹ ਜਿਹੜੀ ਯਾਤਰਾ ਕਹਿ ਲਓ, ਮਾਰਚ ਕਹਿ ਲਓ, ਜਿਹੜੀ ਉਹਨਾਂ ਨੇ ਵਹੀਰ ਕਹਿ ਲਓ, ਵੀ ਉਹ ਉਹਨਾਂ ਨੇ ਸ਼ੁਰੂ ਕੀਤੀ ਆ। ਫਮੋਸੋ ਤੋਂ ਅੱਜ ਡਲੀਨੋ ਵੱਲ ਨੂੰ ਉਹਨਾਂ ਨੇ ਤਕਰੀਬਨ 15 ਤੋਂ 20 ਮੀਲ ਦਾ ਜਿਹੜਾ ਪਿੰਡ ਆ ਉਹ ਤੈਅ ਕਰਨਾ ਹੈ। ਡਲੀਨੋ ਗੁਰਦੁਆਰਾ ਸਾਹਿਬ ਵਿਖੇ ਅੱਜ ਸ਼ਾਮ ਨੂੰ ਪਹਿਲਾਂ ਜਿੱਥੇ ਵੀ ਗੁਰੂ ਘਰ ਦੇ ਵਿੱਚ ਇਹਨਾਂ ਨੇ ਰੁਕਣਾ ਆ, ਉੱਥੇ ਸ਼ਾਮ ਦੇ ਦੀਵਾਨ ਹੋਇਆ ਕਰਨੇ ਆ। ਸੋ ਡਲੀਨੋ ਗੁਰੂ ਘਰ ਦੇ ਵਿੱਚ ਅੱਜ ਪਹਿਲਾ ਇਸ ਨਿਰਭਉ ਨਿਆਂ ਮਾਰਚੇ ਦਾ ਜਿਹੜਾ ਉਹ ਦੀਵਾਨ ਆ, ਸ਼ਾਮ ਨੂੰ 5-5:30 ਵਜੇ। ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹੜੇ ਵੀ ਡਲੀਨੋ ਦੇ ਇਰਦ ਗਿਰਦ 99 ਦੇ ਬਿਲਕੁਲ ਨਾਲ ਹੀ ਹੈ ਜਿਹੜਾ ਸ਼ਹਿਰ, ਬੇਕਰਸਫੀਲਡ ਤੋਂ ਜਦੋਂ ਤੁਸੀਂ ਜਾਂਦੇ ਆ ਫਰੈਜ਼ਨੋ ਵੱਲ ਨੂੰ, ਜਾਂ ਫਰੈਜ਼ਨੋ ਤੋਂ ਬੇਕਰਸਫੀਲਡ ਵੱਲ ਨੂੰ ਜਾਂਦੇ ਆ, ਤੇ 99 ਦੇ ਉੱਤੇ ਇਹ ਆਉਂਦਾ ਆ ਸ਼ਹਿਰ। ਸੋ ਕਿਰਪਾ ਕਰਕੇ ਭਾਈ ਉੱਥੇ ਪਹੁੰਚੋ। ਇਹ ਨਾ ਹੋਵੇ ਵੀ ਉੱਥੇ ਆਪ ਹੀ ਉਹ ਵਿਚਾਰੇ ਜਿਹੜੇ ਉਹ ਹੋਣ। ਸਾਰਿਆਂ ਨੂੰ ਜਾਣ ਦੀ ਜਿਹੜੀ ਜ਼ਰੂਰਤ ਆ, ਵੱਧ ਤੋਂ ਵੱਧ ਜਿਹੜੇ ਉਹ ਜਾਣੇ ਪਹੁੰਚੋ। ਮਾੜੀ ਮੋਟੀ ਜਿਹੜੀ ਆਪਾਂ ਇਸ ਦੇ ਵਿੱਚ ਯੋਗਦਾਨ ਪਾਓ। ਨਹੀਂ ਤੁਰ ਸਕਦੇ ਤਾਂ ਐਟਲੀਸਟ ਇਹਨਾਂ ਸਮਾਗਮਾਂ ਦੇ ਵਿੱਚ ਹੀ ਪਹੁੰਚੋ। ਅੱਧਾ ਘੰਟਾ ਤੁਰੋ, ਘੰਟਾ ਤੁਰੋ। ਉਹਨਾਂ ਨੇ ਨਾਲ ਵੈਨ ਰੱਖੀ ਆ ਵੀ ਭਾਈ ਜਿੰਨਾ ਚਿਰ ਵੀ ਚੱਲਦੇ ਆ ਤੁਸੀਂ ਚੱਲ ਲਓ, ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਡ੍ਰੌਪ ਵੀ ਕਰ ਦੇਣਗੇ ਜਿੱਥੋਂ ਤੁਰੇ ਸੀਗੇ। ਡਲੀਨੋ ਤੋਂ ਹੁਣ ਜਦੋਂ ਪਹੁੰਚਦੇ ਆ, ਉੱਥੇ ਜਦੋਂ ਮਾਰਚ ਪਹੁੰਚਦੀ ਆ, ਉੱਥੇ ਆਉਂਦਿਆਂ ਨੂੰ ਜੀ ਆਇਆਂ ਨੂੰ ਕਰਨ ਨੂੰ ਉੱਥੇ ਲੋਕ ਹੋਣ। ਜਦੋਂ ਸਵੇਰੇ ਤੁਰਨਾ ਆ ਉੱਥੋਂ ਉਹਨਾਂ ਨੇ ਡਲੀਨੋ ਗੁਰੂ ਘਰ ਤੋਂ, ਉਦੋਂ ਨਾਲ ਜਿਹੜਾ ਆ ਉਹ 50-100 ਬੰਦਾ ਹੋਵੇ। ਸੋ ਵਧੀਆ ਲੱਗਦੀ ਹੈ ਚੀਜ਼ ਵੀ ਭਾਈ ਅਸੀਂ ਇਸ ਚੀਜ਼ ਦੇ ਵਿੱਚ ਨਾਲ ਹੈਗੇ ਆ। ਨਾਲੇ ਕੱਲ ਤਾਂ ਸ਼ਨੀਚਰਵਾਰ ਆ ਹਰਜੋਤ ਸਿੰਘ ਜੀ, ਅੱਜ ਤਾਂ ਫਰਾਈਡੇ ਆ। ਅੱਜ ਤਾਂ ਲੋਕਾਂ ਦੇ ਕੋਲ ਵਕਤ ਵੀ ਜਿਹੜਾ ਉਹ ਹੋਊਗਾ, ਆਉਣਾ ਚਾਹੀਦਾ ਆ ਭਾਈ। ਇਹ ਪਲੀਜ਼ ਇਹ ਬੇਨਤੀ ਵੀ ਆ, ਤੇ ਉਹ ਨਾਲ ਰਿਕੁਐਸਟ ਵੀ ਆ, ਤੇ ਨਾਲ ਹੀ ਨਾਲ ਜਿਹੜੀ ਇੱਕ ਕਹਿ ਲਓ ਵੀ ਤਾੜਨਾ ਵੀ ਆ ਸਾਰਿਆਂ ਨੂੰ ਵੀ ਭਾਈ ਪਲੀਜ਼ ਜਿਹੜਾ ਉਹ ਆ ਕੇ ਜਾ ਕੇ ਪਹੁੰਚੋ। ਏਦਾਂ ਦੇ ਘੇਸਲ ਵੱਟ ਕੇ ਸੌਣ ਵਾਲੇ ਨਾ ਬਣੋ। ਘੇਸਲ ਵੱਟੇ ਸੌਣ ਕਰਕੇ ਹੀ ਅੱਜ ਆਪਾਂ ਇਸ ਹਾਲਾਤ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਵਿੱਚ ਜਿਹੜੇ ਉਹ ਪਹੁੰਚੇ ਆ। ਜੇ ਹੁਣ ਵੀ ਸੁੱਤੇ ਰਹੇ ਤਾਂ ਉਹਨਾਂ ਨੇ ਪੱਕੇ ਜਿਹੜੇ ਉਹ ਤੁਹਾਨੂੰ ਸਵਾ ਕੇ ਜਿਹੜਾ ਉਹ ਰੱਖਣਾ ਹੈਗਾ ਆ। ਸੋ ਇਹ ਜਿਹੜੀ ਨਿਰਭਉ ਨਿਆਂ ਮੋਰਚਾ ਦੇ ਵਿੱਚ ਅੱਜ ਡਲੀਨੋ ਗੁਰਦੁਆਰਾ ਸਾਹਿਬ ਵਿਖੇ ਸਾਰਿਆਂ ਨੂੰ ਪਹੁੰਚਣ ਦੇ ਲਈ 5-5:30 ਵਜੇ ਪਹੁੰਚਣ ਦੇ ਲਈ ਬੇਨਤੀ ਕੀਤੀ ਜਾਂਦੀ। ਸੋ ਬਿਲਕੁਲ, ਜਦੋਂ ਮਾਰਚ ਸ਼ੁਰੂ ਵੀ ਹੋਇਆ ਸੀ, ਪੈਦਲ ਮਾਰਚ, ਉੱਥੇ ਕਾਫੀ ਮੀਡੀਆ, ਇੰਗਲਿਸ਼ ਮੀਡੀਆ ਵੀ ਪਹੁੰਚਿਆ ਸੀ। ਰੂਡੀ ਸੈਲਸ ਵੀ ਪਹੁੰਚੇ ਸੀ, ਜਿਨ੍ਹਾਂ ਨੇ ਪੰਜਾਬੀ ਦਾ ਮਤਾ ਬਿਲਕੁਲ ਪਾਸ ਕਰਾਇਆ ਸੀ। ਐਂਡ ਤੇ ਆ ਕੇ ਗਵਰਨਰ ਨੇ ਨਾਂਹ ਕਰਤੀ ਸੀ। ਜੀ, ਜਸਮੀਤ ਕੌਰ ਬੈਂਸ ਉਹਨਾਂ ਨੇ, ਜੋ ਅਸੈਂਬਲੀ ਵੂਮਨ ਹੈਗੇ ਆ, ਉਹਨਾਂ ਨੇ ਅਰਦਾਸ ਕਰਕੇ ਸ਼ੁਰੂਆਤ ਕੀਤੀ ਸੀ। ਸੋ ਪੋਲੀਟੀਸ਼ੀਅਨਾਂ ਨੇ ਰਸਤੇ 'ਚ ਰਲਣਾ ਹੀ ਹੈਗਾ, ਕਿਉਂਕਿ ਹੁਣ ਵੋਟਾਂ ਦੀ ਜ਼ਰੂਰਤ ਹੈਗੀ ਆ। ਹੁਣ ਸਭ ਤੋਂ ਵਧੀਆ ਮੌਕਾ ਆ ਤੁਹਾਡੇ ਤੇ ਜੋ ਜ਼ੁਲਮ ਹੋਇਆ ਆ ਉਸ ਨੂੰ ਦੱਸਣ ਦਾ, ਤੇ ਜੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜਿਹੜਾ ਆ ਉਹ ਪਾਸ ਕਰਾਉਣ ਦਾ। ਕੱਲਾ ਇਹਦੇ 'ਚ ਇੰਡੀਆ ਨਹੀਂ ਹੈ, ਰਸ਼ੀਆ, ਈਰਾਨ, ਜਿਹੜੇ ਟਰਕੀ ਜੀ, ਸੋ ਇਹ ਮੁਲਕ ਹੈਗੇ ਆ। ਸੋ ਇਹ ਐਜ਼ ਏ ਅਮਰੀਕਨ ਸਿਟੀਜ਼ਨ ਨੂੰ, ਕਿਉਂਕਿ ਇੱਥੇ ਸਾਡਾ ਹੱਕ ਆ ਹਰ ਇੱਕ ਨੂੰ ਗੱਲ ਕਰਨ ਦਾ, ਫ੍ਰੀ। ਜਿਹੜੀ ਹਿੰਦੂ ਆਰਗੇਨਾਈਜੇਸ਼ਨ ਆ ਉਹਨਾਂ ਨੇ ਇਸ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਤਾਂ ਕੱਲਾ ਐਂਟੀ ਇੰਡੀਆ ਹੈ ਜੀ, ਇਹ ਤਾਂ ਕੱਲਾ ਜੀ ਇਹ ਐਂਟੀ ਹਿੰਦੂ ਦਿਖਾ ਰਹੇ ਇਸ ਚੀਜ਼ ਨੂੰ। ਦੇਖੋ ਜਿਹੜੀ ਅਫਸੋਸਜਨਕ ਜਿਹੜੀ ਉਹਨਾਂ ਦੀ ਗੱਲ ਆ, ਕਿੱਦਾਂ ਕੂੜ ਪ੍ਰਚਾਰ ਜਿਹੜਾ ਇਸ ਚੀਜ਼ ਦੇ ਉਲਟ ਜਿਹੜਾ ਉਹ ਕਰ ਰਹੇ ਆ, ਤੇ ਆਪਣੇ ਬੰਦੇ ਫੋਟੋਆਂ ਪਾ ਕੇ ਆਪਣਿਆਂ ਨੂੰ ਬਦਨਾਮ ਕਰਨ ਦੇ ਵਿੱਚ ਮੋਹਰੇ ਆ। ਇਹਨਾਂ ਦੇ ਮੋਹਰੇ ਬੋਲਣ ਦੀ ਇਹਨਾਂ ਦੀ ਮਾਸਾ ਜਿੰਨੀ ਵੀ ਜਿਹੜੀ ਉਹ ਜਾਨ ਜਿਹੜੀ ਉਹ ਨਿਕਲ ਜਾਂਦੀ ਹੈ ਵੀ ਖੌਰੇ ਇੰਡੀਆ ਜਾਣ ਲੱਗਿਆ, ਕਿਤੇ ਵੀਜ਼ਾ ਨਾ ਇਹਨਾਂ ਦਾ ਜਿਹੜਾ ਉਹ ਰੋਕ ਦਿੱਤਾ ਜਾਵੇ। ਜੀ ਬਿਲਕੁਲ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਰਾਜਕਰਮਵੀਰ ਸਿੰਘ ਜੀ। ਬ੍ਰੇਕ ਤੋਂ ਬਾਅਦ ਹੋਰ ਕਈ ਇੰਪੋਰਟੈਂਟ ਖਬਰਾਂ, ਕਿਸ ਤਰ੍ਹਾਂ ਇੱਕ ਜਾਪਾਨ ਦੇ ਬੰਦੇ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਆ, ਜੋ ਉਹਦੇ ਬਾਰੇ ਚਰਚਾ ਕਰਦੇ ਹਾਂ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ।